ਨਾ ਨਾ ਨੂਰੀ ਬੀਬੀ, ਤੂੰ ਬੜੀ ਦੁਖੜੀ, ਤੇਰੇ ਤੇ ਬੜਾ ਜ਼ੁਲਮ ਹੋਇਆ। ਪਰ ਨਾ, 31 ਜੁਲਾਈ ਦੇ ਕੁੱਕੜ ਦਾ ਬੁਰਾ ਨਾ ਮੰਗ। 31 ਜੁਲਾਈ ਦੀਆਂ 6 ਕੁਕੜੀਆਂ ਦਾ ਇੱਕੋ ਕੁੱਕੜ। ਪੰਜਾਬੀ ਕਹਾਣੀ ਨੂਰੀ, ਪਹਿਲੀ ਕਿਸ਼ਤ। 31 ਜੁਲਾਈ ਦੇ ਕੁੱਕੜ ਨੇ ਬਾਂਗ ਦਿੱਤੀ ਤੇ ਨੂਰੀ ਬੀਬੀ ਮਸ਼ੀਨ ਤੋਂ ਸਿਰ ਚੁੱਕਿਆ। ਛੱਤ ਦੀਆਂ ਕੜੀਆਂ ਵੱਲ ਤੱਕਿਆ ਜਿਹੜੀਆਂ ਨਜ਼ਰ ਨਹੀਂ ਸਨ ਆਉਂਦੀਆਂ। ਲਾਲਟੈਨ ਦੀ ਲੋ ਪਾਸਿਆਂ ਵੱਲ ਜਾਂਦੀ ਏ ਉਤਾਂ ਨਹੀਂ। ਇੱਕ ਹੌਕਾ ਭਰਿਆ, ਹਾਏ ਨੀ ਮੈਂ ਕਰਮਾ ਮਾਰੀ। ਕੰਧ ਦੇ ਪਾਰੋਂ ਜਾਨਾ ਘੁਮਿਆਰ ਖੰਘਿਆ, ਹਾਂ ਮੈਂ ਜਾਣ ਗਿਆ, ਹਾਂ। ਬੰਦਾ ਖੰਘ ਵਿੱਚ ਕਿੰਨੀਆਂ ਗੱਲਾਂ ਕਰ ਜਾਂਦਾ ਏ, ਜਾਂ ਇਹ ਗੱਲਾਂ ਸੁਣਨ ਵਾਲੇ ਦੇ ਅੰਦਰ ਹੁੰਦੀਆਂ। ਨੂਰੀ ਬੀਬੀ ਛੇਤੀ ਨਾਲ ਉੱਠ ਕੇ ਬੂਹਾ ਬੰਦ ਕਰ ਲਿਆ, ਜਿਵੇਂ ਇਹਦੇ ਨਾਲ ਫੱਤੇ ਹਰਾਮ ਦੇ ਗਰਾੜੇ ਡੱਕੇ ਜਾਣਗੇ, ਬਾਹਰ ਨਹੀਂ ਜਾਣਗੇ। ਉਹਦਾ ਪੈਰ ਅਣਸਿਲੇ ਕੱਪੜਿਆਂ ਤੋਂ ਤਿਲਕਿਆ, ਪਰ ਡੋਲ ਕੇ ਸੰਭਲ ਗਈ। ਐਸ ਡੋਲਣ ਸੰਭਲਣ ਨਾਲ ਨੂਰੀ ਨੂੰ ਮੁੜ ਸੁਰਤ ਆ ਗਈ। ਇਹ ਅਨੈਤੀ ਦਾ ਸੂਟ ਫਜਰੇ ਦੇਣਾ ਏ, ਉਹਨੇ ਕਿਸੇ ਵਿਆਹ ਤੇ ਪਾ ਕੇ ਜਾਣਾ ਏ। ਅੱਧ ਕਾਲੇ ਅੱਧ ਮਹਿੰਦੀ ਰੰਗੇ ਖਿਲਰੇ ਵਾਲ ਦੋਹਾਂ ਹੱਥਾਂ ਨਾਲ ਇਕੱਠਿਆਂ ਕਰਕੇ ਸਿਰ ਦੇ ਪਿੱਛੇ ਜੂੜਾ ਜਿਹਾ ਬਣਾ ਲਿਆ। ਫੇਰ ਆਪਣੀ ਸੱਜੀ ਹਥੇਲੀ ਦੇ ਡੂੰਘ ਨੂੰ ਖੱਬੇ ਹੱਥ ਦੇ ਗੂਠੇ ਨਾਲ ਮਲਣ ਲੱਗ ਪਈ। ਅਣਸਿਲੇ ਸੂਟ ਨੂੰ ਤੱਕਿਆ, ਸੱਜੇ ਹੱਥ ਨੂੰ ਝਟਕਿਆ। 2 ਆਨੇ ਕਮੀਜ਼ ਦੇ, 1 ਆਨਾ ਸ਼ਲਵਾਰ ਦਾ। ਉਂਗਲਾਂ ਖੋਲੀਆਂ ਬੰਦ ਕੀਤੀਆਂ। 2 ਆਨੇ ਅਨੈਤੀ ਦੀ ਨਿੱਕੀ ਦੇ ਸੂਟ ਦੇ, ਕੁੱਲ ਹੋਏ 5 ਆਨੇ। ਉਹਦਾ ਹੱਥ ਪੂਰਾ ਖੁੱਲਣ ਬੰਦ ਹੋਣ ਲੱਗ ਪਿਆ। ਘੰਟਾ 2 ਘੰਟੇ ਉਹਨੂੰ ਵੇਲੇ ਦੀ ਸੁਰਤ ਨਹੀਂ ਸੀ ਰਹੀ। ਉਹਦਾ ਹੱਥ ਮਸ਼ੀਨ ਦੀ ਕਿੱਲੀ ਉੱਤੇ ਪਿਆ ਰਿਹਾ ਸੀ। ਕਿੱਲੀ ਉੱਤੇ ਹੱਥ ਉੱਤੇ ਸਿਰ ਦਾ ਭਾਰ। ਹੱਥ ਲੋਹੇ ਦਾ ਹੁੰਦਾ, ਪੱਥਰ ਦਾ ਹੁੰਦਾ, ਉਹਦੇ ਵਿੱਚ ਮੋਰੀ ਹੋ ਜਾਂਦੀ। ਮਾਸ ਦਾ ਬੰਦਾ ਬੜਾ ਚੀੜਾ ਹੁੰਦਾ। ਹਥੇਲੀ ਵਿੱਚ ਡੂੰਘ ਪੈ ਗਿਆ, ਪੀੜ ਕੋਈ ਨਾ। ਅੰਦਰਲੀ ਪੀੜ ਬਾਹਰਲੀ ਨੂੰ ਖਾ ਜਾਂਦੀ ਏ। ਜਾਨਾ ਘੁਮਿਆਰ ਖੰਘਿਆ, ਹਾਂ ਮੈਂ ਜਾਣਦਾ ਤੇਰੀਆਂ ਪੀੜਾਂ, ਹਾਂ। ਨੂਰੀ ਬੀਬੀ ਕੱਪੜਿਆਂ ਤੋਂ ਪੈਰ ਪੱਟ ਕੇ ਫੱਤੇ ਹਰਾਮ ਦਾ ਨੰਗ ਕਜਿਆ ਤੇ ਮੁੜ ਅਣਸਿਲੇ ਕੱਪੜੇ ਸਿੱਧੇ ਕਰਨ ਲੱਗ ਪਈ। ਅਨੈਤੀ ਨੂੰ ਕੱਪੜੇ ਦੇਣੇ ਫਜਰੇ, ਜਿਵੇਂ ਕਿਵੇਂ ਵੀ। ਪੁਰਾਣੀ ਮਸ਼ੀਨ ਦੀਆਂ ਪੁਰਾਣੀਆਂ ਗਿਰਾਰੀਆਂ ਗੜ-ਗੜ ਕਰਨ ਲੱਗ ਪਈਆਂ। 31 ਜੁਲਾਈ ਦੇ ਕੁੱਕੜ ਫੇਰ ਬਾਂਗ ਦਿੱਤੀ, ਜਾ ਕਿਤੇ ਹੋਰ ਜਾ ਮਰ। ਨਾ ਨੂਰੀ ਬੀਬੀ, ਤੂੰ ਬੜੀ ਦੁਖੜੀ, ਤੇਰੇ ਤੇ ਬੜਾ ਜ਼ੁਲਮ ਹੋਇਆ। ਪਰ ਨਾ, 31 ਜੁਲਾਈ ਦੇ ਕੁੱਕੜ ਦਾ ਬੁਰਾ ਨਾ ਮੰਗ। 31 ਜੁਲਾਈ ਦੀਆਂ 6 ਕੁਕੜੀਆਂ ਦਾ ਇੱਕੋ ਕੁੱਕੜ। ਉਹਦੀ ਹਰ ਬਾਂਗ ਵਿੱਚ 31 ਨੂੰ ਆਂਡਾ ਨਜ਼ਰ ਆਉਂਦਾ। 6 ਕੁਕੜੀਆਂ ਦਿਨ ਵਿੱਚ 4 ਅੰਡੇ ਦਿੰਦੀਆਂ। 2 ਹਮੇਸ਼ ਕੜੋ ਕਰਾਂਦੀਆਂ ਬਾਰੀ-ਬਾਰੀ। 1.5 ਪੈਸੇ ਆਂਡਾ। 4 ਅੰਡੇ 31 ਨੂੰ 6 ਪੈਸੇ ਦੇ ਜਾਂਦੇ। ਪਰ ਕਿਸੇ ਦਿਨ ਫੱਜਾ ਅੰਡਿਆਂ ਵਾਲਾ ਇਹਨਾਂ 4 ਅੰਡਿਆਂ ਵਿੱਚੋਂ ਇੱਕ ਨੂੰ ਸ਼ੱਕ ਸ਼ੁਬੇ ਦੀ ਨਜ਼ਰ ਨਾਲ ਤੱਕਦਾ। ਉਹਨੂੰ ਮਿੱਟੀ ਵਿੱਚ ਫੇਰ ਕੇ ਉਹਦੇ ਵਿੱਚੋਂ ਸੂਰਜ ਤੱਕਦਾ ਜਾਂ ਉਹਦਾ ਅੰਦਰ। ਫੇਰ ਇਸ ਅੰਡੇ ਨੂੰ ਗੰਦਾ ਕਹਿ ਕੇ ਛੱਡ ਜਾਂਦਾ। 31 ਰੌਲਾ ਪਾਉਂਦੀ ਰਹਿ ਜਾਂਦੀ, ਅੱਜ ਦਾ ਅੰਡਾ ਕਿਵੇਂ ਗੰਦਾ ਹੋ ਸਕਦਾ। ਪਰ ਫੱਜਾ ਬੇਵਪਾਰੀ, ਨਿੱਕਾ ਸਹੀ, ਇਹ ਵੀ ਕਾਰੋਬਾਰੀ ਗੁਰ। ਮਾਲ ਦੇਣ ਵਾਲੇ ਨੂੰ ਹਮੇਸ਼ ਹੇਠ ਰੱਖੋ, ਚੰਗੇ ਆਂਡੇ ਨੂੰ ਗੰਦਾ ਬਣਾ ਦਿਓ। ਅੱਜ ਦੇ ਆਂਡੇ ਦਾ ਕੀ ਵਿਗੜਨਾ। ਰਾਤੀ 31 ਦੇ 3 ਪੁੱਤਰ ਝਗੜਦੇ, ਮਾਂ ਮੇਰੀ ਦਾਲ ਵਿੱਚ ਆਂਡੇ ਫੁਟਕੜੀਆਂ ਘੱਟ ਨੇ। ਦੋਵੇਂ ਧੀਆਂ ਦਾਲ ਨੂੰ ਆਂਡੇ ਸਮਝ ਕੇ ਖਾਈ ਜਾਂਦੀਆਂ, ਮੂੰਹੋਂ ਨਾ ਬੋਲਦੀਆਂ। 6 ਕੁਕੜੀਆਂ ਦੇ 4 ਆਂਡੇ, ਇਹਨਾਂ ਵਿੱਚੋਂ ਵੀ ਤੀਜੇ ਚੌਥੇ ਫੱਜਾ ਇੱਕ ਅੰਡਾ ਛੱਡ ਜਾਂਦਾ ਗੰਦਾ ਕਹਿ ਕੇ। ਇਹਨਾਂ 4 ਅੰਡਿਆਂ ਨਾਲ 31 ਨੇ ਦਾਜ ਬਣਾਣੇ ਆਪਣੇ ਧੀਆਂ ਦੇ। ਔਖਾ ਤੇ ਲੰਮਾ ਕੰਮ। ਅੱਸੂ ਦੇ ਮਹੀਨੇ ਫੱਜਾ 1.5 ਪੈਸੇ ਦਾ ਅੰਡਾ ਲੈਂਦਾ। ਜੇਠ ਹਾੜ ਵਿੱਚ 1 ਪੈਸਾ ਕਰ ਦਿੰਦਾ। ਪੋ ਮਾਘ ਆਂਦੇ ਤੇ ਆਂਡਿਆਂ ਵਾਲੇ ਵੱਧ ਜਾਂਦੇ। 2 ਪੈਸੇ ਆਂਡਾ, ਕੋਈ ਦੂਜੀ ਗੱਲ ਨਾ ਕਰਦਾ। ਆਂਡਾ ਮੁੱਠੀ ਵਿੱਚ ਘੁਮਾ ਕੇ ਨਾ ਵੇਖਦਾ। ਫੱਜਾ 31 ਨੂੰ ਮਾਸੀ 31 ਕਹਿੰਦਾ। ਪੋ ਮਾਘ ਮਾਸੀ 31 ਨੂੰ ਜੰਜਾਂ ਨਜ਼ਰ ਆਉਂਦੀਆਂ, ਵਾਜੇ ਸੁਣਾਈ ਦਿੰਦੇ। ਕੁੱਕੜ ਦੀ ਹਰ ਬਾਂਗ ਵਿੱਚ ਉਹਨੂੰ 2 ਪੈਸੇ ਨਜ਼ਰ ਆਉਂਦੇ। ਉਹਦਾ ਬਾਲਕਾ ਕੁੱਕੜ ਬਾਂਗਾਂ ਦਿੰਦਾ, ਬੜਕਾ ਮਾਰਦਾ, ਪੱਤੇਬਾਜ਼ ਰੋੜ ਨੂੰ ਚੁੰਝਾਂ ਮਾਰਦਾ ਜਿਵੇਂ ਅਨਾਜ ਦਾ ਦਾਣਾ ਹੋਵੇ। ਚੂੰ ਕਰਦਾ, ਲਾਗੇ ਫਿਰਦੀ ਕੁਕੜੀ ਨੂੰ ਸੁਲਾ ਮਾਰਦਾ, ਜਿਵੇਂ ਝੋਟੀ ਕੁਕੜੀ ਸਭ ਕੁਝ ਸਮਝ ਜਾਂਦੀ। ਆ ਕੇ ਰੋੜ ਨੂੰ ਚੁੰਝਾਂ ਮਾਰਦੀ। ਕੁੱਕੜ ਇੱਕ ਕੰਧੇ ਦੇ ਪਰ ਖਿਲਾਰ ਕੇ ਕੁਕੜੀ ਦੇ ਦੁਆਲੇ ਅੱਧਾ ਚੱਕਰ ਲਾਂਦਾ। ਫੇਰ ਕੁਕੜੀ ਤੇ ਕੁੱਕੜ ਆਪਣੇ ਪਰ ਝਾੜ ਕੇ ਇੱਧਰ ਉੱਧਰ ਹੋ ਜਾਂਦੇ। 31 ਜੁਲਾਈ ਚਰਖਾ ਕੱਤਦੀ, ਕੁੱਕੜ ਕੁਕੜੀਆਂ ਨੂੰ ਖੇਡਦਿਆਂ ਵੇਖਦੀ, ਖੁਸ਼ ਹੁੰਦੀ।
ਫੱਤੀ ਜੁਲਾਈ ਦੀਆਂ 6 ਕੁਕੜੀਆਂ 4 ਅੰਡੇ ਦਿੰਦੀਆਂ, 7 ਹੁੰਦੀਆਂ ਤੇ 5 ਅੰਡੇ ਆਉਂਦੇ। ਪਰ 7ਵੀਂ ਕੁਕੜੀ ਨੂੰ ਬਿੱਲਾ ਪੈ ਗਿਆ। ਮਹੱਲੇ ਦੇ ਬਿੱਲੇ ਕੱਲ ਦੇ ਬਲੂੰਗੜੇ ਨੱਕ ਚੋਂਦੇ ਮੂੰਹ ਵਿੱਚ ਪੈਂਦੇ ਅੱਜ ਬੁਰਛੇ ਬਣ ਗਏ। ਮਾਈਆਂ ਗਰੀਬੜੀਆਂ ਦੀਆਂ ਕੁਕੜੀਆਂ ਨੂੰ ਘੂਰਦੇ, ਉਹਨਾਂ ਦੀਆਂ ਧੀਆਂ ਦਾ ਦਾਜ ਟੁਕਦੇ, ਆਂਦੀਆਂ ਜਾਂਦੀਆਂ ਕੁੜੀਆਂ ਨੂੰ ਘੂਰਦੇ, ਕੁੜੀਆਂ ਵਾਲਿਆਂ ਘਰਾਂ ਦੇ ਨਿਸ਼ਾਨੇ ਬੰਨੀ ਰੱਖਦੇ। ਮਾਵਾਂ ਘਰ ਕੱਲਾ ਨਾ ਛੱਡਦੀਆਂ, ਇਹਨਾਂ ਹਰਾਮਦਿਆਂ ਤੋਂ ਡਰਦੀਆਂ। ਫੇਰ ਵੀ ਕਦੀ ਕਦੀ ਕਿਸੇ ਕੁੜੀ ਦੇ ਢਿੱਡ ਵਿੱਚ ਰਸੌਲੀ ਪੈ ਜਾਂਦੀ ਤੇ ਉਹਦੀ ਮਾਂ ਉਹਨੂੰ ਤੇ ਮਾਸੀ ਬਖਤਾਵਰ ਨੂੰ ਲੈ ਕੇ ਮਿਸ਼ਨ ਹਸਪਤਾਲ ਦੇ ਗੇੜੇ ਲਾਂਦੀ। ਮੌਤ ਪਵੇ ਇਹਨਾਂ ਬੁਰਛਿਆਂ ਨੂੰ। ਇੱਕ ਬੁਰਛਾ ਫੱਤਾ ਹਰਾਮ ਦਾ ਨੂਰੀ ਬੀਬੀ ਦੀ ਮੰਜੀ ਤੇ ਪਿਆ ਗਰਾੜੇ ਮਾਰਦਾ ਸੀ। ਜਾਨੇ ਘੁਮਿਆਰ ਨੇ ਮਸ਼ੀਨ ਦੀ ਗੜ ਚੋਂ ਗਰਾੜੇ ਤੇ ਵੱਖ ਕਰ ਲੈ, ਪਰ ਬੰਦਾ ਫੜਾਈ ਨਹੀਂ ਸੀ ਦਿੰਦਾ। ਕਿੱਥੇ ਜਾਵੇਗਾ? ਫੱਤਾ 5 ਵਰ੍ਹਿਆਂ ਦਾ ਸੀ ਜਦ ਹਾਫਿਜ਼ ਸਫਦਰ ਉਹਨੂੰ ਫੜ ਕੇ ਆਪਣੇ ਸਕੂਲ ਲੈ ਗਿਆ। ਇਹ ਹਾਫਿਜ਼ ਸਫਦਰ ਦਾ ਤਰੀਕਾ ਵਾਰਦਾਤ ਸੀ। ਲੋਕਾਂ ਦੇ ਬੂਹੇ ਜਾ ਖੜਕਾਣੇ, ਕੱਚੀ ਪੱਕੀ ਜਮਾਤ ਲਈ ਮੁੰਡੇ ਬਾਲਣੇ, ਉਹਨਾਂ ਦੇ ਮਾਂ ਪਿਓ ਨੂੰ ਤਿੱਖੀ ਉਰਦੂ ਵਿੱਚ ਡਾਂਟਣਾ, इस बच्चे को अपनी तरह अनपढ़ रखोगे क्या? अपनी चिट्ठी लिखने पढ़ने से भी माजूर। माँ प्यो हाफिज सफदर दे चिट्टे मावा लगे कपड़ियां ते लिश्क दे काले पंपां वल वेखदे रह जांदे ते हाफिज उन्हां दे नियाणियां नूं उंगल ला के अपने स्कूल लै जांदा। मदरसा शाने इस्लाम करीमपुरे दी एक मसीत दे एक लम्मे कमरे ते ओने को लम्मे वरांडे विच लगदा सी। खुले मौसमी वेड़े विच खिलर जांदा। स्कूल दे 2 मास्टर ਮੁਹੰਮਦ ਦੀਨ ਤੇ ਮਾਸਟਰ ਫਜ਼ਲ ਇਲਾਈ। ਇਹਨਾਂ ਦੇ ਅਸਲ ਨਾਂ ਕੁਝ ਹੋਰ ਸਨ, ਪਰ ਸਕੂਲ ਦੇ ਰਜਿਸਟਰਾਂ ਵਿੱਚ ਉਹਨਾਂ ਦੇ ਨਾਮ ਮੁਹੰਮਦ ਦੀਨ ਤੇ ਫਜ਼ਲ ਇਲਾਈ ਸਨ। ਹਾਫਿਜ਼ ਸਫਦਰ ਨੂੰ ਇਹਨਾਂ ਨਾਵਾਂ ਦੇ ਹੀ ਮਿਡਲ ਦੇ 2 ਸਰਟੀਫਿਕੇਟ ਲੱਭੇ ਸਨ। ਇਹ ਦੋਵੇਂ ਮਾਸਟਰ 16 ਰੁਪਏ ਤਨਖਾਹ ਲੈ ਕੇ 30 ਦੀ ਰਸੀਦ ਤੇ ਦਸਤਖਤ ਕਰ ਦਿੰਦੇ। ਕੱਚੀ ਤੋਂ ਚੌਥੀ ਤਾਈਂ ਸਾਰੀਆਂ ਜਮਾਤਾਂ ਨੂੰ ਪੜ੍ਹਾਉਂਦੇ ਤੇ ਲੋੜ ਪੈਣ ਤੇ ਆਪਣੀਆਂ ਡਿਊਟੀਆਂ ਵੀ ਬਦਲ ਲੈਂਦੇ। ਤਾਪ ਤੇ ਢਿੱਡ ਪੀੜ ਨਾਲ ਵੀ ਸਕੂਲ ਆਂਦੇ। ਜਿਸ ਦਿਨ ਕੋਈ ਛੁੱਟੀ ਕਰ ਲੈਂਦਾ ਉਹਦੀ ਉਸ ਦਿਨ ਦੀ ਤਨਖਾਹ ਕੱਟੀ ਜਾਂਦੀ ਤੇ ਹਾਫਿਜ਼ ਸਫਦਰ ਆਪੂ ਹੀ ਉਹਦੀਆਂ ਜਮਾਤਾਂ ਨੂੰ ਟਾਮਾਟੋਲ ਕਰ ਲੈਂਦਾ। ਹਾਫਿਜ਼ ਸਫਦਰ ਨੇ ਪਹਿਲਾ ਸਕੂਲ ਬੇਰੀ ਵਾਲੀ ਮਸੀਤੇ ਖੋਲਿਆ, ਮਸੀਤ ਦੇ ਮੌਲਵੀ ਨੂੰ 8 ਰੁਪਏ ਹਦੀਆ ਦੇ ਕੇ। ਮੌਲਵੀ ਨੂਰ ਮੁਹੰਮਦ ਲਈ 8 ਰੁਪਏ ਰੱਬ ਦੀ ਨਿਮਤ ਸੀ ਤੇ ਹਾਫਿਜ਼ ਸਫਦਰ ਰਹਿਮਤ ਦਾ ਫਰਿਸ਼ਤਾ। ਹਾਫਿਜ਼ ਸਫਦਰ ਇੱਕ ਯਤੀਮ ਖਾਨੇ 2 ਪੱਕੀ ਉਮਰ ਦੇ ਤਾਲਿਬ ਇਲਮ ਫੜ ਲਿਆਇਆ। ਇਹਨਾਂ ਨੂੰ ਕੋਈ ਮਸੀਤ ਨਹੀਂ ਸੀ ਮਿਲੀ ਤੇ ਇਹਨਾਂ ਨੂੰ ਮਾਸਟਰ ਮੁਹੰਮਦ ਦੀਨ ਤੇ ਮਾਸਟਰ ਫਜ਼ਲ ਇਲਾਈ ਬਣਾ ਦਿੱਤਾ। ਸ਼ੁਰੂ ਵਿੱਚ ਹਾਫਿਜ਼ ਸਫਦਰ ਇਸ ਸਕੂਲ ਦਾ ਨਾਂ ਮਦਰਸਾ ਨੂਰੇ ਇਸਲਾਮ ਸੋਚਿਆ ਸੀ, ਪਰ ਮਸੀਤ ਦੇ ਮੌਲਵੀ ਨੂਰ ਮੁਹੰਮਦ ਦੇ ਨਾਂ ਤੋਂ ਥਿੜਕ ਗਿਆ। ਕਿਤੇ ਮੌਲਵੀ ਆਪਣੇ ਨਾਂ ਬਹਾਨੇ ਸਕੂਲ ਹੀ ਨਾ ਆਪਣੇ ਖਾਤੇ ਪਾ ਲਵੇ। ਹੋਇਆ ਅਖੀਰ ਇਹ, ਮੌਲਵੀ ਨੂੰ ਜਦ ਸੂਹ ਲੱਗੀ ਕਿ ਕਮੇਟੀ ਵੱਲੋਂ ਸਕੂਲ ਨੂੰ ਕਿੰਨੀ ਇਮਦਾਦ ਮਿਲਦੀ ਏ ਤੇ ਹਾਫਿਜ਼ ਸਫਦਰ ਉੱਤੋਂ ਹੋਰ ਕਿੰਨਾ ਕੁਝ ਗੋਲ ਕਰ ਜਾਂਦਾ ਏ, ਉਹਨੇ ਇੱਕ ਦਿਨ ਮਸੀਤ ਨੂੰ ਜੰਦਰਾ ਮਾਰ ਦਿੱਤਾ। 4 ਮੁਸ਼ਟੰਡੇ ਮਸੀਤ ਦੇ ਬਾਹਰ ਮੰਜੀ ਤੇ ਬਿਠਾ ਲਏ ਤੇ ਸਕੂਲ ਪੜ੍ਹਨ ਆਉਣ ਵਾਲਿਆਂ ਮੁੰਡਿਆਂ ਨੂੰ ਘਰੀ ਭੇਜ ਦਿੰਦਾ, ਇਹ ਕਹਿ ਕੇ ਕਿ ਹਾਫਿਜ਼ ਸਫਦਰ ਮਫਰੂਰ ਏ ਤੇ ਪੁਲਿਸ ਉਹਨੂੰ ਢੂੰਡਦੀ ਫਿਰਦੀ ਏ। ਚੋਰ ਨੂੰ ਜੇ ਚੋਰ ਪੈ ਜਾਣ ਤੇ ਪਹਿਲਾ ਚੋਰ ਥਾਣੇ ਨਹੀਂ ਜਾਂਦਾ। ਹਾਫਿਜ਼ ਸਫਦਰ ਆਪਣੇ 2 ਤਾਂਗੇ ਘੋੜੇ ਜਿਹੜੇ ਇਸ ਸਕੂਲ ਵਿੱਚੋਂ ਬਣਾਏ ਸਨ ਨਾਲ ਲੈ ਕੇ ਤੇਲੀਆਂ ਦੇ ਮਹੱਲੇ ਚਲਾ ਗਿਆ ਤੇ ਕੋਈ ਹੋਰ ਮਸੀਤ ਢੂੰਡਣ ਨਿਕਲ ਪਿਆ। ਜਿਸ ਸਕੂਲੇ ਹਾਫਿਜ਼ ਸਫਦਰ ਫਤਿਹ ਨੂੰ ਫੜ ਕੇ ਲਿਆਂਦਾ ਸੀ, ਇਹ ਹਾਫਿਜ਼ ਦਾ ਦੂਜਾ ਸਕੂਲ ਸੀ। ਕਰੀਮਪੁਰੇ ਦੀ ਇਸ ਮਸੀਤ ਲਈ ਹਾਫਿਜ਼ ਸਫਦਰ ਮਸੀਤ ਦੇ ਮੌਲਵੀ ਨੂੰ ਮਿਲਣ ਦੀ ਥਾਂ ਸਿੱਧਾ ਮਸੀਤ ਕਮੇਟੀ ਨੂੰ ਜਾ ਟਕਰਿਆ। ਮਸੀਤ ਕਮੇਟੀ ਦੇ ਬੰਦੇ ਵੀ ਦੂਜੇ ਕਰੀਮਪੁਰੀਆਂ ਵਾਂਗੂ ਸਿੱਧੇ ਲੋਕੀ ਸਨ ਤੇ ਹਾਫਿਜ਼ ਆਪਣੇ ਧੋਬੀ ਦੁਲੇ ਕੱਪੜਿਆਂ ਤੇ ਨਿੱਘੀ ਉਰਦੂ ਨਾਲ ਉਹਨਾਂ ਨੂੰ ਲੰਮਿਆਂ ਪਾ ਲਿਆ। ਉਹਨਾਂ ਮਸੀਤ ਦੇ ਮੌਲਵੀ ਫਰਜ਼ੰਦ ਅਲੀ ਦਿਓਬੰਦੀ ਨੂੰ ਬੁਲਾ ਕੇ ਹਾਫਿਜ਼ ਸਾਹਿਬ ਨਾਲ ਮਿਲਾਇਆ। ਮੌਲਵੀ ਸਾਹਿਬ ਨੂੰ ਹੁਣੇ ਇਹ ਮਸੀਤ ਮਿਲੀ ਸੀ। ਉਹਨੇ ਕਮੇਟੀ ਦੀ ਨੀਅਤ ਜਾਂਚਦਿਆਂ ਹਾਫਿਜ਼ ਸਫਦਰ ਨੂੰ 3 ਵਾਰੀ ਸੀਨੇ ਨਾਲ ਲਾਇਆ ਤੇ ਅਲਹਮਦੁਲਿਲਾ ਮਾਸ਼ਾਅੱਲਾ ਤੇ ਬਾਇਸ ਫਖਰ ਵਗੈਰਾ ਕਿਹਾ। ਬੰਦੇ ਨੂੰ ਨੌਕਰੀ ਪੱਕੀ ਕਰਨ ਲਈ ਕਿਸੇ ਕੁਝ ਨਹੀਂ ਕਰਨਾ ਪੈਂਦਾ। ਸਵੇਰੇ ਸਕੂਲ ਖੁੱਲ੍ਹਣ ਵੇਲੇ ਮੁੰਡੇ ਬਸਤੇ ਕੱਛੇ ਮਾਰੀ ਤਖਤੀਆਂ ਹੁਲਾਰਦੇ ਮਦਰਸਾ ਸ਼ਾਨੇ ਇਸਲਾਮ ਵੱਲ ਨੱਠੇ ਆਂਦੇ। ਕੁਝਣਾ ਦੇ ਪਿਓ ਰੋਂਦਿਆਂ ਬਸ ਕਰਦਿਆਂ ਨੂੰ ਖਿੱਚੀ ਲਿਆਂਦੇ। ਅੱਧੀ ਛੁੱਟੀ ਵੇਲੇ ਸਕੂਲੋਂ ਬਾਹਰ ਮੇਲਾ ਲੱਗ ਜਾਂਦਾ। ਚਨੇ ਮਸਾਲਿਆਂ ਵਾਲੇ ਚਟਪਟੇ ਆਲੂ ਕਚਾਲੂ, ਪਿੱਤਲ ਦੀ ਟੱਲੀ ਵਜਾਉਂਦਾ ਚੂਰਨ ਵਾਲਾ, ਚੂਰਨ ਮੇਰਾ ਮਜ਼ੇਦਾਰ ਗਾਉਂਦਾ ਚੂਰਨ ਵਿੱਚੋਂ ਅੱਗ ਦੀ ਲਾਟ ਕੱਢਦਾ, ਮੁੰਡਿਆਂ ਦੀਆਂ ਅੱਖਾਂ ਵਿੱਚ ਲਾਟ ਦਾ ਲਿਸ਼ਕਾਰਾ ਪਾਉਂਦਾ।
ਪੈਸੇ ਵਾਲਾ ਮੁੰਡਾ ਆਪਣਾ ਚੂਰਨ ਲੈ ਕੇ ਇੱਕ ਪਾਸੇ ਚਲਾ ਜਾਂਦਾ ਤੇ ਮੁੰਡੇ ਦੂਜੇ ਪੈਸੇ ਵਾਲੇ ਨੂੰ ਉਡੀਕਦੇ ਦੂਜੀ ਲਾਟ ਵੇਖਣ ਲਈ। ਪਰ ਮਦਰਸਾ ਸ਼ਾਨੇ ਇਸਲਾਮ ਦੇ ਮੁੰਡਿਆਂ ਵਿੱਚੋਂ ਘੱਟ ਕੋਲ ਪੈਸਾ ਹੁੰਦਾ। ਪੂਰੀ ਛੁੱਟੀ ਹੋਇਆਂ ਉਹ ਰੌਲਾ ਪਾਉਂਦੇ, ਮਸੀਤ ਤੋਂ ਨਿਕਲਦੇ ਕਿ ਕੁੱਲ ਕਰੀਮਪੁਰੇ ਨੂੰ ਪਤਾ ਲੱਗ ਜਾਂਦਾ ਵੀ ਸਕੂਲੇ ਛੁੱਟੀ ਹੋ ਗਈ ਏ। ਮਹੱਲੇ ਦੀਆਂ ਗਲੀਆਂ ਮੁੰਡਿਆਂ ਦੀਆਂ ਆਵਾਜ਼ਾਂ ਨਾਲ ਭਰ ਜਾਂਦੀਆਂ। 1 ਦੂਣੀ 2 ਦੂਣੀ 4 ਏ ਗਾਉਂਦੇ, ਫਟੀਆਂ ਲੜਾਉਂਦੇ ਮੁੰਡੇ ਆਪਣੇ ਘਰੀ ਨੱਠੇ ਜਾਂਦੇ। ਮਾਵਾਂ ਬੂਹਿਆਂ ਤੇ ਆ ਖਲੋਂਦੀਆਂ, ਕੱਪੜਿਆਂ ਤੇ ਪਈਆਂ ਸਿਆਹੀਆਂ ਦੀਆਂ ਛਿੱਟਾਂ ਉਹਨਾਂ ਨੂੰ ਵਿਖਾਉਂਦੀਆਂ, ਝਿੜਕਾਂ ਪਾਉਂਦੀਆਂ ਅਤੇ ਫਟੀਆਂ ਤੇ ਪਾਏ ਕੀੜੇ ਮਕੌੜੇ ਵੇਖ ਕੇ ਖੁਸ਼ ਹੁੰਦੀਆਂ। ਉਹਨਾਂ ਦਿਆਂ ਵਾਲਾਂ ਵਿੱਚ ਉਂਗਲਾਂ ਦੀ ਕੰਘੀ ਫੇਰਦੀਆਂ। ਹੱਟੀਆਂ ਵਾਲੇ ਰਾਹ ਜਾਂਦੇ ਲੋਕੀ ਕਹਿੰਦੇ, ਵਾਹ ਬਈ ਆਫਤ ਸਫਦਰ ਕਰੀਮ, ਪੂਰੇ ਕਰੀਮਪੁਰੇ ਵਿੱਚ ਰੌਣਕ ਲਾ ਦਿੱਤੀ ਏ। ਪਰ ਇਸ ਰੌਣਕ ਨੂੰ ਵੇਖ ਕੇ ਮੌਲਵੀ ਫਰਜ਼ੰਦ ਅਲੀ ਖੁਸ਼ ਨਾ ਹੁੰਦਾ, ਸੋਚੀ ਪੈ ਜਾਂਦਾ। ਸਕੂਲ ਦੇ ਰਜਿਸਟਰ ਵਿੱਚ ਫਤਿਹ ਦਾ ਨਾਮ ਫਤਿਹ ਮੁਹੰਮਦ ਵਲ ਤਾਜਦੀਨ ਦਰਜ ਹੋਇਆ, ਕਿਉਂ ਜੋ ਇਹ ਹੀ ਉਹਦਾ ਨਾਂ ਸੀ। ਕਰੀਮਪੁਰੀਏ ਗਰੀਬੜੇ ਹਰ ਗੱਲ ਵਿੱਚ ਸਰਫਾ ਕਰਨ ਵਾਲੇ ਫਤਿਹ ਮੁਹੰਮਦ ਨੂੰ ਫੱਤਾ ਤੇ ਤਾਜਦੀਨ ਨੂੰ ਤਾਜਾ ਕਹਿੰਦੇ। ਸਕੂਲ ਵਿੱਚ ਮੁੰਡੇ ਉਹਨੂੰ ਫੱਤਾ ਹਰਾਮ ਦਾ ਕਹਿਣ ਲੱਗ ਪਏ। ਉਹ ਕਿਸੇ ਦੀ ਦਵਾਤ ਰੋੜ ਦਿੰਦਾ, ਕਿਸੇ ਦੇ ਕਲਮ ਦੀ ਚੁੰਝ ਤੋੜ ਦਿੰਦਾ ਤੇ ਹੋਰ ਅਜਿਹੇ ਕੰਮ ਕਰਦਾ ਜਿਨ੍ਹਾਂ ਨੂੰ ਮਾਸਟਰ ਫਜ਼ਲ ਇਲਾਹੀ ਹਰਾਮ ਜ਼ਦਗੀਆਂ ਕਹਿੰਦਾ। ਮੁੰਡਿਆਂ ਹਰਾਮ ਜ਼ਦਗੀਆਂ ਨੂੰ ਨਿੱਕਾ ਕਰਕੇ ਹਰਾਮ ਦਾ ਬਣਾ ਲਿਆ ਤੇ ਫਤਿਹ ਮੁਹੰਮਦ ਵਲਦ ਤਾਜਦੀਨ ਫੱਤਾ ਹਰਾਮ ਦਾ ਬਣ ਗਿਆ। ਫਤਿਹ ਚੌਥੀ ਪਾਸ ਕਰ ਲਈ। ਪਹਿਲੇ ਦਿਨ ਕੰਮ ਤੇ ਗਿਆ ਤੇ ਮਿਸਤਰੀ ਨਾਜ਼ਰ ਪੁੱਛਿਆ, ਕਾਕਾ ਤੇਰਾ ਨਾਂ ਕੀ ਏ? ਫੱਤਾ ਹਰਾਮ ਦਾ। ਫਤਿਹ ਅੱਖ ਨਾ ਝਪਕੀ ਤੇ ਮਿਸਤਰੀ ਨਾਜ਼ਰ ਇੱਕ ਗਾਹਕ ਵੱਲ ਹੱਥ ਕਰਦਿਆਂ ਕਿਹਾ, ਬਾਬੂ ਹੋਰਾਂ ਦਾ ਸਾਈਕਲ ਫੜ ਤੇ ਅਗਲੇ ਪਹੀਏ ਵਿੱਚ ਹਵਾ ਭਰ ਦੇ। ਮੀਆਂ ਤਾਜੇ ਤੂੰ ਹੁਣ ਘਰ ਜਾ, ਮੁੰਡਾ ਸਾਡੇ ਕੋਲ ਅੱਪੜ ਗਿਆ, ਹੁਣ ਹਲਾਲ ਦਾ ਬਣ ਕੇ ਨਿਕਲੇਗਾ। ਸਕੂਲੇ ਕੱਚੀ ਪੱਕੀ ਤੋਂ ਚੌਥੀ ਤਾਈਂ ਅਪੜਦਿਆਂ ਸਾਰੇ ਮੁੰਡੇ ਕੱਦ ਕਾਠ ਕੱਢ ਗਏ ਸਨ, ਪਰ ਫੱਤਾ 4-6 ਇੰਚਾਂ ਤੋਂ ਵੱਧ ਉੱਚਾ ਨਾ ਹੋਇਆ। ਕੱਦ ਵੱਲੋਂ ਪੰਪ ਤੇ ਫੱਤਾ ਹਾਣੀ ਲੱਗਦੇ। ਫੱਤਾ ਹੱਥੀ ਨੂੰ ਦੋਹਾਂ ਹੱਥਾਂ ਨਾਲ ਉੱਚਾ ਕਰਕੇ ਪੰਪ ਨੂੰ ਆੜਾ ਕਰ ਲੈਂਦਾ, ਫੇਰ ਹੱਥੀ ਉੱਤੇ ਆਪਣਾ ਢਿੱਡ ਰੱਖ ਕੇ ਪੰਪ ਨੂੰ ਸਿੱਧਾ ਕਰ ਲੈਂਦਾ ਤੇ ਆਪੂ ਪੰਪ ਉੱਤੇ ਚੜਿਆ ਰਹਿੰਦਾ। ਪੰਪ ਉੱਤੇ ਆਪਣੇ ਢਿੱਡ ਦਾ ਭਾਰ ਪਾ ਕੇ ਲੱਤਾਂ ਨਾਲ ਹਵਾ ਵਿੱਚ ਸਾਈਕਲ ਚਲਾਉਂਦਾ। ਹੱਥੀ ਨੀਵੀਂ ਹੁੰਦੀ ਜਾਂਦੀ ਤੇ ਪਹੀਏ ਵਿੱਚ ਇੱਕ ਰੁਗ ਹਵਾ ਭਰੀ ਜਾਂਦੀ। ਫੱਤਾ ਪੰਪ ਤੋਂ ਉਤਰ ਆਂਦਾ ਤੇ ਮੁੜ ਪੰਪ ਉੱਤੇ ਚੜ੍ਹਨ ਉਤਰਨ ਦਾ ਅਮਲ ਜਾਰੀ ਰੱਖਦਾ। ਰਾਹੀ ਉਹਨੂੰ ਇਹ ਕਰਤੱਬ ਕਰਦਿਆਂ ਵੇਖ ਕੇ ਰੁਕ ਜਾਂਦੇ ਤੇ ਹੱਸਦੇ। ਫੱਤਾ ਉਹਨਾਂ ਨੂੰ ਵੇਖ ਕੇ ਹੱਸਦਾ, ਲੱਗਦਾ ਤੁਸੀਂ ਕਦੀ ਕਿਸੇ ਨੂੰ ਹਵਾ ਭਰਦਿਆਂ ਨਹੀਂ ਵੇਖਿਆ। ਪਤਾ ਨਹੀਂ ਲੋਕੀ ਉਹਦੇ ਹਾਸੇ ਨੂੰ ਸਮਝਦੇ ਜਾਂ ਨਾ। ਫੱਤਾ ਹੁਣ ਸਾਈਕਲ ਕਰਨ ਦਾ ਕੰਮ ਸਿੱਖ ਗਿਆ ਸੀ ਤੇ ਹੁਣ ਉਹਨੇ ਆਪਣੀ ਦੁਕਾਨ ਪਾ ਲਈ ਸੀ।